ਜਦੋਂ ਇੰਡੀਆ ਕੋਈ ਵੀ ਮੈਚ ਜਿੱਤ ਜਾਂਦਾ ਕ੍ਰਿਕਟ ਦਾ, ਸਾਡੇ ਮੁਹੱਲੇ 'ਚ ਆ ਕੇ ਇਹ ਆਤਿਸ਼ਬਾਜ਼ੀ ਕਰਦੇ ਨੇ, ਸਾਡੇ ਘਰਾਂ 'ਚ, ਸਾਡੇ ਮਸਜਿਦਾਂ 'ਚ ਆ ਕੇ ਆਤਿਸ਼ਬਾਜ਼ੀ ਕਰਦੇ ਨੇ। ਤੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੇ ਮੁਹੱਲੇ ਦੇ ਵਿੱਚ ਜਾ ਕੇ ਦੰਗਾ ਹੁੰਦਾ ਹੈ, ਉਹਨਾਂ ਦੀਆਂ ਦੁਕਾਨਾਂ ਸਾੜੀਆਂ ਜਾਂਦੀਆਂ ਨੇ, ਆਖਰ 'ਚ ਗ੍ਰਿਫਤਾਰੀ ਵੀ ਉਹਨਾਂ ਦੀ ਹੁੰਦੀ ਹੈ। ਤੇ ਕੱਲ ਚੈਂਪੀਅਨਸ ਟਰਾਫੀ ਜਿਹੜੀ ਕ੍ਰਿਕਟ ਦੀ ਹੁੰਦੀ ਹੈ, ਉਹ ਭਾਰਤ ਜਿੱਤ ਜਾਂਦਾ ਹੈ ਨਿਊਜ਼ੀਲੈਂਡ ਨੂੰ ਹਰਾ ਕੇ। ਇੱਕ ਪਾਸੇ ਤਾਂ ਦੇਸ਼ ਬਹੁਤ ਚਾਅ ਦੇ ਨਾਲ ਇਸ ਦੀ ਖੁਸ਼ੀ ਮਨਾ ਰਿਹਾ ਸੀ, ਕਿਉਂਕਿ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦੇਖੀ ਤੇ ਪ੍ਰਚਾਰੀ ਜਾਂਦੀ ਹੈ ਕ੍ਰਿਕਟ, ਇੱਕ ਚੰਗੀ ਸਰਕਸ ਹੈ। ਤੇ ਦੂਸਰੇ ਪਾਸੇ ਇਸੇ ਜਿੱਤ ਤੋਂ ਬਾਅਦ ਦੰਗੇ ਹੋ ਗਏ ਨੇ, ਸੰਪਰਦਾਇਕ ਦੰਗੇ। ਇਹ ਕਿੱਥੇ ਹੋਏ ਨੇ ਤੇ ਇਹਦਾ ਮੁੱਢ ਕਿੱਦਾਂ ਵੱਜਿਆ, ਕੀ ਕਾਰਨ ਰਿਹਾ? ਦੇਖੋ ਗੁਰਪ੍ਰੀਤ, ਤੁਸੀਂ ਸੋਹਣੀ ਗੱਲ ਕਹੀ ਹੈ, ਸਰਕਸ ਦੱਸਿਆ ਗਾ ਇਹਨੂੰ ਜੇ ਆਪਾਂ ਜੀ ਥੋੜਾ ਹੋਰ ਅੱਗੇ ਜਾ ਕੇ ਵੀ ਮੈਂ ਗੱਲ ਕਰ ਲਵਾਂ। ਦੇਖੋ, ਇੰਡੀਅਨ ਨੈਸ਼ਨਲਿਜ਼ਮ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਤੇ 3-4 ਚੀਜ਼ਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ। ਇੱਕ ਤਾਂ ਬਾਲੀਵੁੱਡ ਦਾ ਯੋਗਦਾਨ ਹੈਗਾ, ਇੱਕ ਕ੍ਰਿਕਟ ਜੀ ਦਾ ਯੋਗਦਾਨ ਹੈਗਾ, ਇੱਕ ਹਿੰਦੀ ਭਾਸ਼ਾ ਦਾ ਯੋਗਦਾਨ ਹੈਗਾ। ਇੱਕ ਦੋ ਜੀ ਹੋਰ ਚੀਜ਼ਾਂ ਨੇ ਜਿਨ੍ਹਾਂ ਕਰਕੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਜਿਹੜਾ ਪ੍ਰੋਜੈਕਟ ਹੈਗਾ ਉਹ ਸਿਰੇ ਚੜਾਇਆ ਗਿਆ ਹੈਗਾ। ਤੇ ਮੈਨੂੰ ਲੱਗਦਾ ਕਿ ਇੰਡੀਅਨ ਨੈਸ਼ਨਲ ਕ੍ਰਿਕਟ ਬਹੁਤ ਜ਼ਰੂਰੀ ਹੈਗਾ ਇੰਡੀਅਨ ਨੈਸ਼ਨਲਿਜ਼ਮ ਨੂੰ ਅੱਗੇ ਫਲੋਰਿਸ਼ ਕਰਾਉਣ ਵਾਸਤੇ। ਹਾਲਾਂਕਿ ਉਹ ਜਿੰਗੋਇਜ਼ਮ ਚ ਕਦੋਂ ਬਦਲ ਜਾਂਦਾ, ਗੁੰਡਾਗਰਦੀ ਚ ਕਦੋਂ ਬਦਲ ਜਾਂਦਾ ਹੈਗਾ ਇੰਡੀਅਨ ਨੈਸ਼ਨਲਿਜ਼ਮ, ਉਹ ਆਪਾਂ ਇਹ ਖਬਰ ਤੋਂ ਦੇਖ ਹੀ ਰਹੇ ਹਾਂ। ਇਹ ਘਟਨਾ ਹੈਗੀ ਆ ਮੱਧ ਪ੍ਰਦੇਸ਼ ਦੀ, ਮੱਧ ਪ੍ਰਦੇਸ਼ ਦੇ ਮਊ ਸ਼ਹਿਰ ਦੀ ਘਟਨਾ ਹੈਗੀ ਆ। ਉੱਥੇ ਕੀ ਹੋਇਆ ਕਿ ਉੱਥੇ ਜਦੋਂ ਇੰਡੀਆ ਦੁਬਈ ਦੇ ਵਿੱਚ ਜਿਹੜੀ ਚੈਂਪੀਅਨਸ ਟਰਾਫੀ ਹੋ ਰਹੀ ਸੀ, ਉੱਥੇ ਆਪਣਾ ਮੈਚ ਜਿੱਤੀ ਹੈਗੀ ਆ ਨਿਊਜ਼ੀਲੈਂਡ ਦੇ ਅਗੇਂਸਟ। ਉੱਥੇ ਮਊ ਸ਼ਹਿਰ ਦੇ ਜਿਹੜੇ ਹਿੰਦੂਤਵਾ ਦੇ ਗਰੁੱਪ ਸੀਗੇ, ਬਜਰੰਗ ਦਲ ਵਗੈਰਾ, ਉਹ ਮੁਸਲਮਾਨਾਂ ਦੇ ਮੁਹੱਲੇ 'ਚ ਐਂਟਰ ਕਰ ਜਾਂਦੇ ਨੇ। ਉੱਥੇ ਇੱਕ ਮਸਜਿਦ ਪੈਂਦੀ ਹੈਗੀ ਆ, ਉੱਥੇ ਨਮਾਜ਼ ਹੋ ਰਹੀ ਸੀ। ਜਦੋਂ ਨਮਾਜ਼ ਪੂਰੀ ਹੋਈ, ਉੱਥੇ ਜਿਹੜੇ ਸੂਤਲੀ ਬੰਬ ਹੁੰਦੇ ਆ ਨਾ, ਜਿਹੜੇ ਆਪਣੇ ਪਟਾਕੇ ਹੁੰਦੇ ਆ, ਉਹ ਉਹਨਾਂ ਜੀ ਨੇ ਬੰਬ ਮਸਜਿਦ ਦੇ ਅੰਦਰ ਸੁੱਟੇ ਹਿੰਦੂਤਵਾ ਵਾਲੇ ਗਰੁੱਪਾਂ ਨੇ। ਫਿਰ ਉਹਦਾ ਰਿਐਕਸ਼ਨ ਵੀ ਆਇਆ, ਮੁਸਲਮਾਨਾਂ ਨੇ ਉਹਨਾਂ ਤੇ ਪਥਰਾ ਕੀਤਾ, ਉਹਨਾਂ ਨੂੰ ਫੜ ਕੇ ਕੁੱਟਿਆ ਵੀ। ਉਸ ਤੋਂ ਬਾਅਦ ਫਿਰ ਉਹ ਦੰਗੇ 'ਚ ਤਬਦੀਲ ਹੋ ਗਿਆ। ਹਿੰਦੂਤਵਾ ਵਾਲੇ ਜਿੰਨੇ ਵੀ ਸੰਗਠਨ ਹੈਗੇ, ਬਜਰੰਗ, ਆਰਐਸਐਸ, ਇਹ ਸਾਰੇ ਬਾਹਰ ਨਿਕਲੇ ਤੇ ਇਹਨਾਂ ਨੇ ਮੁਸਲਮਾਨਾਂ ਦੇ ਜਿਹੜੇ ਦੁਕਾਨਾਂ ਸੀਗੀਆਂ, ਰੇਹੜੀਆਂ ਸੀਗੀਆਂ, ਬਾਈਕਾਂ ਸੀਗੀਆਂ, ਮੁਸਲਮਾਨ ਮੁਹੱਲੇ ਦੇ ਵਿੱਚ ਇਹਨਾਂ ਨੇ ਆਗਜ਼ਨੀ ਕਰ ਦਿੱਤੀ। ਤੇ ਘਟਨਾਕ੍ਰਮ ਹੈ। ਤੇ ਉਸ ਤੋਂ ਬਾਅਦ ਉੱਥੇ ਆਰਮੀ ਵਗੈਰਾ ਬੁਲਾ ਦਿੱਤੀ ਗਈ। 300 ਤੋਂ ਜ਼ਿਆਦਾ ਸਿਕਿਉਰਿਟੀ ਫੋਰਸਿਸ ਦੇ ਜਵਾਨ, ਆਰਮੀ ਵਾਲੇ ਉੱਥੇ ਮੌਜੂਦ ਸਨ। ਤੇ ਉੱਥੇ ਜਿਹੜੀ ਗ੍ਰਿਫਤਾਰੀ ਦੀ ਖਬਰਾਂ ਆ ਰਹੀਆਂ ਨੇ, ਉਹ ਜ਼ਿਆਦਾਤਰ ਆਪਾਂ ਨੂੰ ਪਤਾ 12 ਜਣੇ ਗ੍ਰਿਫਤਾਰ ਕਰੇ ਗਏ ਨੇ, ਉਹਨਾਂ ਚੋਂ ਜ਼ਿਆਦਾਤਰ ਜਿਹੜੇ ਮੁਸਲਮਾਨ ਨੇ। ਤੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੇ ਮੁਹੱਲੇ ਦੇ ਵਿੱਚ ਜਾ ਕੇ ਦੰਗਾ ਹੁੰਦਾ ਹੈ, ਉਹਨਾਂ ਦੀਆਂ ਦੁਕਾਨਾਂ ਸਾੜੀਆਂ ਜਾਂਦੀਆਂ ਨੇ, ਆਖਰ 'ਚ ਗ੍ਰਿਫਤਾਰੀ ਵੀ ਉਹਨਾਂ ਦੀ ਹੁੰਦੀ ਹੈ। ਜਿਵੇਂ ਮੈਂ ਕਹਿ ਰਿਹਾ ਸੀਗਾ ਨਾ ਕਿ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਜੈਕਟ ਹੈ ਕ੍ਰਿਕਟ ਰਾਹੀਂ, ਉਹ ਕਦੋਂ ਜਿੰਗੋਇਜ਼ਮ ਯਾਨੀ ਕਿ ਗੁੰਡਾਗਰਦੀ 'ਚ ਆਪਾਂ ਕਹੀਏ ਕਿ ਉਹ ਬਦਲ ਜਾਂਦਾਗਾ ਤੇ ਗੁੰਡਾ ਤੰਤਰ ਚ ਤਬਦੀਲ ਹੋ ਜਾਂਦਾਗਾ, ਉਹਦਾ ਪਤਾ ਹੀ ਨਹੀਂ ਲੱਗਦਾ। ਤੇ ਜਿਹੜਾ ਇਹ ਸਾਰਾ ਪ੍ਰੋਜੈਕਟ ਹੈ ਇਹਨਾਂ ਦਾ ਇੰਡੀਅਨ ਨੈਸ਼ਨਲਿਜ਼ਮ ਦਾ, ਇਹ ਕਿਤੇ ਨਾ ਕਿਤੇ ਮਾਈਨੋਰਿਟੀਜ਼ ਵਾਸਤੇ ਬਹੁਤ ਖਤਰਨਾਕ ਹੈਗਾ। ਇਹ ਮੁਸਲਮਾਨਾਂ ਨੂੰ ਪਾਕਿਸਤਾਨੀ ਬਣਾ ਕੇ ਹੀ ਦੇਖਦੇ ਨੇ। ਮਤਲਬ ਉੱਥੋਂ ਦੇ ਮੈਂ ਜਿਹੜੇ ਇਮਾਮ ਸਾਹਿਬ ਹੈਗੇ ਉਸ ਮਸਜਿਦ ਦੇ, ਉਹਨਾਂ ਦਾ ਮੈਂ ਕਿਤੇ ਨਾ ਕਿਤੇ ਇੱਕ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਕਿ ਯਾਰ ਸਾਡੇ ਇੰਡੀਅਨ ਹੋਣ ਤੇ ਹੀ ਡਾਊਟ ਕੀਤਾ ਜਾ ਰਿਹਾ ਹੈਗਾ, ਇਸ ਕਰਕੇ ਸਾਡੇ ਜਦੋਂ ਇੰਡੀਆ ਕੋਈ ਵੀ ਮੈਚ ਜਿੱਤ ਜਾਂਦਾ ਕ੍ਰਿਕਟ ਦਾ, ਸਾਡੇ ਮੁਹੱਲੇ 'ਚ ਆ ਕੇ ਇਹ ਆਤਿਸ਼ਬਾਜ਼ੀ ਕਰਦੇ ਨੇ, ਸਾਡੇ ਘਰਾਂ 'ਚ, ਸਾਡੇ ਮਸਜਿਦਾਂ 'ਚ ਆ ਕੇ ਆਤਿਸ਼ਬਾਜ਼ੀ ਕਰਦੇ ਨੇ। ਇਹ ਜੀ ਸਟੇਟਮੈਂਟ ਬਹੁਤ ਵੱਡੀ ਹੈਗੀ ਹੈ, ਯਾਨੀ ਕਿ ਕਿਤੇ ਨਾ ਕਿਤੇ ਮੁਸਲਮਾਨਾਂ ਨੂੰ ਪਾਕਿਸਤਾਨੀ ਸਾਬਿਤ ਕਰਦੇ ਨੇ ਇਹਨਾਂ ਦੇ। ਇਹ ਬੇਸਿਕਲੀ ਇਹ ਅੱਜ ਦੇ ਟਾਈਮ ਆਰਐਸਐਸ ਨੇ, ਬੀਜੇਪੀ ਦੀ ਆਈਡੀਓਲੋਜੀ ਨੇ ਇਹਨਾਂ ਨੂੰ ਇਸ ਕਿਸਮ ਨਾਲ ਢਾਲ ਦਿੱਤਾ ਹੈਗਾ ਕਿ ਇਹਨਾਂ ਨੇ ਜੇ ਆਪਣਾ ਨੈਸ਼ਨਲਿਜ਼ਮ ਦਿਖਾਣਾ ਹੈਗਾ, ਖਾਸ ਕਰ ਹਿੰਦੂਤਵਾ ਫੋਰਸਿਸ ਨੇ, ਆਪਾਂ ਕਹੀਏ ਕਿ ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੈ, ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੈ, ਉਹਨਾਂ ਨੇ, ਤੇ ਉਹ ਕਮ ਗਿਣਤੀ ਦੇ ਲੋਕਾਂ ਨੂੰ ਉਹ ਟਾਰਗੇਟ ਕਰਦੇ ਨੇ, ਉਹਨਾਂ ਤੇ ਨੈਸ਼ਨਲਿਟੀ ਤੇ ਕੁਐਸਚਨ ਕਰਦੇ ਨੇ ਕਿ ਤੁਸੀਂ ਦੱਸੋ, ਤੁਸੀਂ ਜੀ ਹਿੰਦੁਸਤਾਨੀ ਹੋ ਜਾਂ ਨਹੀਂ ਹੋ, ਤੁਸੀਂ ਤਾਂ ਪਾਕਿਸਤਾਨੀ ਹੋ। ਇਸੇ ਕਰਕੇ ਇਸ ਕਿਸਮ ਦੀਆਂ ਜੈ ਸ਼੍ਰੀ ਰਾਮ ਬੋਲ ਘਟਨਾਵਾਂ, ਕੇ ਦਿਖਾਓ। ਧੱਕੇ ਦੇ ਹਾਂ, ਨਾਲ ਇਹ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹਦੇ ਚ ਫੋਰਸ ਕੀਤਾ ਜਾਂਦਾ ਹੈ ਕਿ ਜੈ ਸ਼੍ਰੀ ਰਾਮ ਬੋਲ, ਕੁੱਟਿਆ ਜਾਂਦਾ ਸਿਰਫ ਇੱਕ ਇਹ ਸਲੋਗਨ ਬੁਲਵਾਉਣ ਦੇ ਲਈ। ਹਾਂ, ਕੁੱਟਿਆ ਜਾਂਦਾਗਾ। ਆਪਾਂ ਨੂੰ ਪਤਾ ਹੈ ਕਿ ਰਾਮ ਨਵਮੀ ਦੇ ਜਿੰਨੇ ਵੀ ਜਲੂਸ ਅੱਜ ਕੱਲ ਨਿਕਲਦੇ ਨੇ, ਉਹ ਸਾਰੇ ਮੁਸਲਮਾਨ ਮੁਹੱਲਿਆਂ ਦੇ ਵਿੱਚੋਂ ਨਿਕਲਦੇ ਨੇ। ਤੇ ਉੱਥੇ ਮੁਸਲਮਾਨਾਂ ਦੀ ਮਸਜਿਦਾਂ ਤੇ ਇਹ ਜਿਹੜੇ ਬਜਰੰਗ ਦਲ ਵਗੈਰਾ ਵਾਲੇ ਜਿਹੜੇ ਗੁੰਡਾ ਟਾਈਪ ਐਲੀਮੈਂਟ ਹੈਗੇ ਹਿੰਦੂਤਵਾ ਦੇ, ਉਹ ਮਸਜਿਦਾਂ ਦੇ ਅੰਦਰ ਵੀ ਵੜ ਜਾਂਦੇ ਨੇ। ਤੇ ਉੱਥੇ ਜਿਹੜਾ ਉਹਨਾਂ ਦਾ ਝੰਡਾ ਹੁੰਦਾ ਹੈ, ਮਸਜਿਦ ਦਾ ਜਿਹੜਾ ਝੰਡਾ ਹੁੰਦਾ ਇਸਲਾਮ ਦਾ, ਉਹਨੂੰ ਉਤਾਰ ਕੇ ਇਹ ਭਗਵਾ ਝੰਡਾ ਵੀ ਲਹਿਰਾਉਂਦੇ ਨੇ ਉੱਥੇ। ਇਹਨਾਂ ਨੇ, ਤੁਸੀਂ ਹਿੰਦੂਤਵਾ ਵਾਲੇ ਦੇ ਜਿਹੜੇ ਗੁੰਡੇ ਨੇ,
ਉਹਨਾਂ ਤੇ ਤੁਸੀਂ ਦੇਖੋਗੇ ਚਾਹੇ ਹਿੰਦੂਆਂ ਦੇ ਤਿਉਹਾਰ ਹੋਣ, ਉਦਣ ਵੀ ਇਹਨਾਂ ਨੇ ਦੰਗੇ ਕਰਨੇ, ਮੁਸਲਮਾਨਾਂ ਦੇ ਮੁਹੱਲੇ ਦੇ ਵਿੱਚ ਜਾ ਕੇ ਇੰਡੀਆ ਕੋਈ ਮੈਚ ਜਿੱਤ ਜੇ ਉਦਣ ਵੀ ਕਰਨੇ। ਇਹ ਟ੍ਰੈਂਡ ਆਪਾਂ ਨੂੰ ਫੜਨੇ ਪੈਣਗੇ। ਉਸ ਤੋਂ ਬਾਅਦ ਹੀ ਆਪਾਂ ਨੂੰ ਸਮਝ ਆਊਗਾ ਕਿ ਇਹ ਕਿੰਨੇ ਲਾਰਜਰ ਸਕੇਲ ਤੇ ਇਹ ਚੀਜ਼ਾਂ ਕਰ ਰਹੇ ਨੇ ਅਗਲੇ। ਦੂਸਰੇ ਪਾਸੇ ਇਹ ਵੀ ਚੀਜ਼ ਹੈ ਨਾ, ਜੇਕਰ ਇਹ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਨੇ, ਕਿ ਇਹਨਾਂ ਨੇ ਮੁਹੰਮਦ ਸ਼ਮੀ ਦੇ ਘਰ ਦੇ ਬਾਹਰ ਜਿਸ ਤਰੀਕੇ ਦੇ ਨਾਲ ਮੁਸਲਮਾਨ ਵੀਰ ਤਿਰੰਗਾ ਲੈ ਕੇ ਨਾਅਰੇਬਾਜ਼ੀ ਕਰ ਰਹੇ ਸੀ, ਮੁਹੰਮਦ ਸ਼ਮੀ ਦੇ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਲੋਕ ਸੀ, ਕਿ ਇਹਨਾਂ ਨੇ ਉਹ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ? ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਸੀ ਕਿ ਜਿਸ ਟੂਰਨਾਮੈਂਟ ਦੇ ਵਿੱਚ, ਵੱਡੇ ਟੂਰਨਾਮੈਂਟ ਦੇ ਵਿੱਚ ਮੁਹੰਮਦ ਸ਼ਮੀ ਖੇਡਦਾ ਹੈ, ਉਹ ਸਾਰੇ ਟੂਰਨਾਮੈਂਟ ਭਾਰਤ ਹਾਰ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਜਾ ਕੇ ਸੋਚ ਟਾਰਗੇਟ ਕਰਦੀ ਹੈ ਕਿ ਭਾਈ ਜੇਕਰ ਇੱਕ ਮੁਸਲਿਮ ਪਲੇਅਰ ਵੀ ਖੇਡ ਰਿਹਾ ਟੀਮ ਦੇ ਵਿੱਚ ਤਾਂ ਉਹ ਵੀ ਸਾਡੀ ਹਾਰ ਦਾ ਕਾਰਨ ਬਣ ਸਕਦਾ ਹੈ। ਇਹ ਕਿਸੇ ਵੀ ਟੌਪਿਕ ਨੂੰ, ਕਿਸੇ ਵੀ ਗੱਲ ਨੂੰ ਇੰਨੇ ਸੋਹਣੇ ਤਰੀਕੇ ਨਾਲ ਕਮਿਊਨਲਾਈਜ਼ ਕਰ ਲੈਂਦੇ ਨੇ ਕਿ ਉਹ ਬੰਦੇ ਤੋਂ ਤੋੜ ਨਹੀਂ ਲੱਭਦਾ। ਕਈ ਵਾਰੀ ਆਹ ਹਰਕਤਾਂ ਕਰਦੇ ਨੇ ਇਹ। ਦੇਖੋ ਤੁਸੀਂ ਜੇ ਦੇਖੋਗੇ ਕਿ ਮੁਹੰਮਦ ਸ਼ਮੀ ਨੂੰ ਕਿੰਨੀ ਵਾਰ ਟ੍ਰੋਲ ਕੀਤਾ ਗਿਆ ਹੈਗਾ, ਉਹ ਇੱਕ ਆਪਣੇ ਕੋਲ ਪਿਆਗਾ। ਤੇ ਜਿਹੜੇ ਸਿੱਖ ਖਿਡਾਰੀ ਨੇ ਜਿਨ੍ਹਾਂ ਚ ਅਰਸ਼ਦੀਪ ਹੈਗਾ, ਉਹਨੂੰ ਕਿੰਨਾ ਬੁਰੀ ਤਰੀਕੇ ਨਾਲ ਟ੍ਰੋਲ ਕੀਤਾ ਗਿਆ ਸੀਗਾ, ਇੱਕ ਕੈਚ ਛੱਡਣ ਦੇ ਬਦਲੇ। ਹਾਂ, ਹਰਭਜਨ ਤੋਂ ਵੀ ਪਿਛਲੇ ਦਿਨੀ ਟਵਿੱਟਰ ਤੇ ਖਾਲਿਸਤਾਨ ਮੁਰਦਾਬਾਦ ਇਸ ਕਿਸਮ ਦੇ ਨਾਰੇ ਲਵਾਉਣ ਵਾਸਤੇ ਉਹਨਾਂ ਦੇ ਅਗੇਂਸਟ ਕੈਂਪੇਨ ਚਲਾਇਆ ਗਿਆ ਸੀਗਾ। ਤੇ ਉਹ ਦੇਖੋ, ਉਹ ਖਾਲੀ ਮੁਸਲਮਾਨਾਂ ਤੱਕ ਉਹ ਸੀਮਿਤ ਨਹੀਂ ਹੈਗਾ ਕਿ ਉੱਥੋਂ ਤੱਕ ਹੀ ਉਹ ਚੀਜ਼ਾਂ ਕਰ ਰਹੇ ਨੇ, ਉਸ ਤੋਂ ਅੱਗੇ ਜਾ ਕੇ ਕਰਦੇ ਨੇ। ਉਹਨਾਂ ਦੇ ਜਿਹੜੀ ਬੇਸਿਕਲੀ 3-4 ਪੋਲੀਟੀਕਲ ਚੀਜ਼ਾਂ ਨੇ ਉਹਨਾਂ ਦੀਆਂ। ਇੱਕ ਤਾਂ ਨੈਸ਼ਨਲਿਜ਼ਮ ਵਾਲਾ, ਉਹਦੇ ਵਾਸਤੇ ਉਹ ਮਾਈਨੋਰਿਟੀਜ਼ ਨੂੰ ਟਾਰਗੇਟ ਕਰਦੇ ਨੇ। ਇੱਕ ਉਹਨਾਂ ਦਾ ਜਿਹੜਾ ਪੂਰਾ ਰਿਲੀਜੀਅਸ ਹੇਟਰਡ ਹੈਗਾ, ਕਮਿਊਨਲ ਹੇਟਰਡ ਹੈਗਾ, ਉਹਦੇ ਵਾਸਤੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਟਾਰਗੇਟ ਕਰਦੇ ਨੇ। ਤੇ ਉਸੇ ਪੇ ਕਿੱਡੀ ਵੱਡੀ ਹਸਤੀ ਹੋਵੇ, ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ 'ਚ ਜਿਹੜੇ ਸੈਲੀਬ੍ਰਿਟੀ ਹੈਗੇ, ਖਾਸ ਕਰ ਬਾਲੀਵੁੱਡ ਵਾਲੇ, ਉਹਨਾਂ ਨੂੰ ਕਿਸ ਹਿਸਾਬ ਨਾਲ ਟਾਰਗੇਟ ਕੀਤਾ ਜਾਂਦਾ ਹੈ। ਸੈਫ ਅਲੀ ਖਾਨ ਨੂੰ ਕਿੰਨਾ ਟਾਰਗੇਟ ਕੀਤਾ ਗਿਆ ਉਹਦੇ ਮੁੰਡੇ ਦੇ ਨਾਂ ਤੇ ਹੀ, ਜਾਂ ਫਿਰ ਕਰੀਨਾ ਕਪੂਰ ਨਾਲ ਵਿਆਹ ਕੀਤਾ ਉਸ ਤੇ, ਠੀਕ ਹੈ। ਤੇ ਜਿਹੜੇ ਜਿਵੇਂ ਇਹਨਾਂ ਨੂੰ ਕਟਰੀਨਾ ਕੈਫ ਤੋਂ ਕੋਈ ਦਿੱਕਤ ਨਹੀਂ। ਕਟਰੀਨਾ ਕੈਫ ਮੁਸਲਮਾਨ ਹੈਗੀ ਆ, ਉਹਨੇ ਹਿੰਦੂ ਨਾਲ ਸ਼ਾਦੀ ਕੀਤੀ, ਵਿੱਕੀ ਕੌਸ਼ਲ ਨਾਲ, ਐਕਟਰ ਨਾਲ, ਉਹਦੇ ਤੋਂ ਕੋਈ ਦਿੱਕਤ ਨਹੀਂ। ਪਰ ਇਹਨਾਂ ਨੂੰ ਕਰੀਨਾ ਕਪੂਰ ਤੋਂ ਬਹੁਤ ਦਿੱਕਤ ਹੁੰਦੀ ਹੈ ਕਿ ਇਹਨੇ ਸੈਫ ਅਲੀ ਖਾਨ ਨਾਲ ਸ਼ਾਦੀ ਕੀਤੀ। ਉਹਨੂੰ ਬਹੁਤ ਜ਼ਿਆਦਾ ਟ੍ਰੋਲ ਕਰਦੇ ਨੇ ਤੇ ਟਾਰਗੇਟ ਕਰਦੇ ਨੇ। ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਦਿਮਾਗਾਂ 'ਚ ਭਰੀਆਂ ਹੋਈਆਂ ਨੇ। ਤੇ ਇਹ ਨਹੀਂ ਕਿ ਤੁਸੀਂ ਕਹੋਗੇ ਇਹ ਨੈਚੁਰਲੀ ਹੁੰਦਾ। ਇਹ ਕਈ ਵਾਰ ਪਿੱਛੇ ਫੋਰਸ ਬੈਠੀ ਹੁੰਦੀ ਹੈ, ਜਿਹੜੀ ਕਿ ਜਥੇਬੰਦਕ ਫੋਰਸ ਹੁੰਦੀ ਹੈ ਪੂਰੀ, ਜਿਹੜੇ ਇਸ ਕਮਿਊਨਲ ਹੇਟਰਡ ਨੂੰ ਮੈਨੂਫੈਕਚਰ ਕਰਦੀ ਹੈਗੀ ਆ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਆਪਣੀ IT ਸੈੱਲ ਰਾਹੀਂ, WhatsApp ਗਰੁੱਪਾਂ ਤੇ ਵਿੱਚ ਭੇਜਦੀ ਹੈਗੀ ਆ। ਇਹ ਏਦਾਂ ਦੀਆਂ ਘਟਨਾਵਾਂ ਨੂੰ ਚਿੰਨ੍ਹਿਤ ਕਰਦੇ ਨੇ ਤੇ ਉਹਨਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਫੈਲਾਉਂਦੇ ਨੇ, ਜਿਹਨੂੰ ਆਪਾਂ ਕਹੀਏ ਫੇਕ ਨਿਊਜ਼ ਫੈਲਾਉਂਦੇ ਨੇ, ਜਿਹਦੇ ਕਰਕੇ ਜਿਹੜਾ ਕਮਿਊਨਲ ਹੇਟਰਡ ਹੈਗਾ ਉਹ ਵਧੇ ਲੋਕਾਂ 'ਚ। ਇਹ ਸਾਰਾ ਕੁਝ ਮਤਲਬ ਇਹ ਨਹੀਂ ਕਿ ਇਹ ਆਪਣੇ ਆਪ ਹੀ ਹੋ ਰਿਹਾ, ਕੋਈ ਆਰਗੈਨਿਕ ਹੈ, ਨੈਚੁਰਲ ਹੈ। ਇਹਦੇ ਪਿੱਛੇ ਪ੍ਰੋਪਰ ਇਹਨਾਂ ਦਾ ਜਥੇਬੰਦਕ ਢਾਂਚਾ ਮੌਜੂਦ ਹੁੰਦਾ ਹੈ। ਤੁਸੀਂ ਮਊਦ ਦੀ ਘਟਨਾ ਦੇਖੋਗੇ, ਬਜਰੰਗ ਦਲ, RSS, ਸਾਫ਼ ਦਿਖ ਜੂਗਾ ਉੱਥੋਂ ਦਾ। ਜੇ ਮੈਂ ਹੁਣ ਜਿਹੜਾ ਇਹ ਲੇਟੈਸਟ ਘਟਨਾਕ੍ਰਮ ਹੈ ਮਊਦ ਦਾ, ਉੱਥੇ ਤੁਸੀਂ ਦੇਖੋ ਜਿਹੜਾ ਸ਼ੁਭਮ ਠਾਕੁਰ ਹੈ, ਬਜਰੰਗ ਦਲ ਦਾ ਜ਼ਿਲ੍ਹਾ ਸੰਯੋਜਕ, ਉਹ ਉਹਦੀ ਸਟੇਟਮੈਂਟ ਆਈ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕਾਰਜਕਰਤਾਵਾਂ ਤੇ ਇਹਨਾਂ ਨੇ ਪੱਥਰਬਾਜ਼ੀ ਕੀਤੀ ਹੈ, ਯਾਨੀ ਕਿ ਬਜਰੰਗ ਦਲ ਦੇ ਕਾਰਜਕਰਤਾ ਉੱਥੇ ਗਏ ਸੀਗੇ ਮੁਸਲਮਾਨਾਂ ਦੇ ਮੁਹੱਲੇ, ਤੇ ਉਹਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਇਹਨਾਂ ਦੇ ਮੁਸਲਮਾਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਦਿੱਤਾ ਜਾਵੇ। ਹਨਾ, ਘਟਨਾਕ੍ਰਮ ਦਾ ਜਿਹੜਾ ਸਾਰਾ ਕਹੀਏ ਕਿ ਮੁੱਢ ਵੀ ਇਹਨਾਂ ਨੇ ਬੰਨਿਆ, ਠੀਕ ਹੈ, ਸ਼ੁਰੂਆਤ ਇਹਨਾਂ ਨੇ ਕੀਤੀ, ਤੇ ਹੁਣ ਡਿਮਾਂਡ ਵੀ ਇਹਨਾਂ ਦੀ ਹੈ ਕਿ ਉਹਨਾਂ ਦੇ ਦੂਜੇ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਨਾਂ ਦੇ ਘਰਾਂ ਨੂੰ ਢਾਇਆ ਜਾਵੇ। ਤੁਸੀਂ ਸੋਚ ਕੇ ਦੇਖੋ। ਤਾਂ ਇਹ ਨਹੀਂ ਕਿ ਇਹ ਆਪਣੇ ਆਪ ਹੋ ਗਿਆ, ਆਪਣੇ ਆਪ ਕੋਈ ਸੁਪਨਾ ਆ ਗਿਆ, ਲੋਕਾਂ ਨੇ, ਲੋਕ ਚੱਲੇ ਗਏ ਨਾ। ਇਹ ਪੂਰੀ ਜਥੇਬੰਦਕ ਫੋਰਸ ਹੁੰਦੀ ਹਿੰਦੂਤਵਾ ਗਰੁੱਪਾਂ ਦੀ, ਬਜਰੰਗ ਦਲ ਵਗੈਰਾ ਇਹ ਸਾਰੇ ਮੌਜੂਦ ਹੁੰਦੇ ਨੇ। ਇਹ ਪੂਰਾ ਪਲਾਨ ਕਰਕੇ ਕਰਦੇ ਨੇ ਕਿ ਇਹ ਨਹੀਂ, ਪੋਲੀਟੀਕਲ ਬੈਕਿੰਗ ਵੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ, ਕਿਉਂਕਿ ਵੈਸੇ ਜੀ ਵੈਸੇ ਤਾਂ ਕੋਈ ਕਿਸੇ ਦੇ ਕੁੱਤੇ ਦੇ ਬੱਟਾ ਨਹੀਂ ਮਾਰਦਾ, ਜੇ ਪੰਜਾਬੀ ਠੇਠ ਚ ਕਹੀਏ ਤਾਂ। ਇਹ ਤਾਂ ਫੇਰ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਕਿਸੇ ਦੀ ਜਿਹੜੀ ਧਾਰਮਿਕ ਆਸਥਾ ਹੁੰਦੀ ਹੈ, ਇਸ਼ਟ ਹੁੰਦਾ, ਉਸ ਤੇ ਹਮਲਾ ਕਰਦੇ ਹੋ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ।